ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ ਗਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ ਤੋਂ ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 5599052575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 415-909-0503 ਦੇ ਉੱਤੇ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਸਭ ਤੋਂ ਪਹਿਲੀ ਜਿਹੜੀ ਖਬਰ ਹੈਗੀ ਆ ਤਾਈਵਾਨ ਤੋਂ ਆ ਰਹੀ ਆ, ਜਿੱਥੇ ਕਿ 50 ਲੋਕਾਂ ਦੀ ਇੱਕ ਟ੍ਰੇਨ ਐਕਸੀਡੈਂਟ ਜਿਹੜਾ ਹੋਇਆ ਉਹਦੇ ਵਿੱਚ ਮੌਤ ਹੋ ਗਈ ਆ। ਟ੍ਰੇਨ ਜਿਹੜੀ ਆ ਉਹ ਇੱਕ ਟਨਲ ਦੇ ਥਰੂ ਜਾ ਰਹੀ ਸੀ। ਜਦੋਂ ਉਹ ਡੀਰੇਲ ਹੋ ਗਈ, ਉਹਦੇ 5 ਡੱਬੇ ਅਤੇ 51 ਜਣਿਆਂ ਦੀ ਮੌਤ ਹੋ ਗਈ ਆ। 200 ਜਣੇ ਹਜੇ ਵੀ ਟਰੈਪਡ ਹੈਗੇ ਆ ਉਸ ਟਨਲ ਦੇ ਵਿੱਚ। 8 ਡੱਬੇ ਸੀ ਟੋਟਲ। 500 ਦੇ ਕਰੀਬ ਜਿਹੜੇ ਲੋਕ ਆ ਉਹਦੇ ਵਿੱਚ ਜਿਹੜੇ ਜਾ ਰਹੇ ਸੀ। ਜੀ, ਇਹ ਬਹੁਤ ਮਾੜੀ ਜਿਹੜੀ ਆ ਮੰਦਭਾਗੀ ਜਿਹੜੀ ਖਬਰ ਇਹ ਆਈ ਆ। CDC ਨੇ ਅੱਜ ਜਿਹੜਾ ਇਹ ਐਲਾਨ ਕਰ ਦਿੱਤਾ ਵੀ ਕਹਿੰਦੇ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਨੇ ਉਹ ਅਮਰੀਕਾ ਦੇ ਵਿੱਚ ਹੁਣ ਬੇਝਿਜਕ ਬੇਧੜਕ ਜਿਹੜਾ ਆ ਉਹ ਟਰੈਵਲ ਕਰ ਸਕਣਗੇ। ਨਾ ਉਹਨਾਂ ਨੂੰ ਟੈਸਟ ਦੀ ਜ਼ਰੂਰਤ ਰਹੇਗੀ ਅਤੇ ਨਾ ਹੀ ਕਿਸੇ ਕੁਆਰੰਟੀਨ ਦੀ ਜਿਹੜੀ ਉਹ ਜ਼ਰੂਰਤ ਰਹੇਗੀ। ਸੋ ਅਲਟੀਮੇਟਲੀ ਇਹੀ ਇਹਨਾਂ ਦਾ ਜਿਹੜਾ ਗੋਲ ਹੈਗਾ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਕੁਆਰੰਟੀਨ ਤੋਂ ਅਤੇ ਇੱਦਾਂ ਦੀਆਂ ਚੀਜ਼ਾਂ ਤੋਂ ਜਿਹੜਾ ਉਹ ਉਹਨਾਂ ਦਾ ਪਰਹੇਜ਼ ਹੋਵੇ। ਵੱਧ ਤੋਂ ਵੱਧ ਲੋਕ ਜਿਹੜੇ ਵੈਕਸੀਨੇਟ ਹੋਣ ਤਾਂ ਜੋ ਹਰ ਇੱਕ ਜਣਾ ਇੱਕ ਦੂਜੇ ਨੂੰ ਮਿਲ ਗਿਲ ਜਿਹੜਾ ਹੋ ਸਕੇ। ਕੱਲ੍ਹ ਜਿਹੜੇ GOP ਦੇ ਇੱਕ ਹਿਸਾਬ ਦੇ ਨਾਲ ਸੈਨੇਟ ਦੇ ਟੌਪ ਦੇ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਵੀ ਆਪਣੇ ਸਾਥੀ GOP ਵਾਲਿਆਂ ਨੂੰ ਕਿਹਾ ਆ ਵੀ ਆਪਾਂ ਵੀ ਜਲਦ ਤੋਂ ਜਲਦ ਵੈਕਸੀਨੇਟ ਹੋਈਏ। ਜਿੰਨੀ ਜਲਦੀ 75% ਓਵਰਆਲ ਪਾਪੂਲੇਸ਼ਨ ਵੈਕਸੀਨੇਟ ਹੋਊਗੀ, ਹਰਡ ਇਮਿਊਨਿਟੀ ਵੱਲ ਨੂੰ ਆਪਾਂ ਵਧਾਂਗੇ ਅਤੇ ਉਸ ਦੇ ਨਾਲ ਸਾਰਾ ਕੁਛ ਮੁੜ ਦੁਬਾਰਾ ਜਿਹੜਾ ਆ ਖੁੱਲ੍ਹਣ ਵੱਲ ਨੂੰ ਉਹ ਵਧੇਗਾ। ਉੱਦਾਂ ਜੇ ਦੇਖਿਆ ਜਾਵੇ ਪਿਛਲੇ 7 ਦਿਨਾਂ ਦੇ ਆંકੜਿਆਂ ਦੇ ਵਿੱਚ ਇਹ ਆંકੜੇ 62,000 ਕੇਸ ਪਰ ਡੇ ਦੇ ਹਿਸਾਬ ਦੇ ਨਾਲ ਜਿਹੜੇ ਉਹ ਵਧੇ ਆ। ਪਹਿਲਾਂ ਦੇ ਨਾਲੋਂ ਥੋੜ੍ਹਾ ਜਿਹਾ ਮੁੜ ਦੁਬਾਰਾ ਜਿਹੜਾ ਉਹ ਵਧਿਆ ਆ। ਕਈ ਥਾਵਾਂ ਦੇ ਉੱਤੇ ਤਾਂ ਇਹ ਖਬਰਾਂ ਰਿਪੋਰਟਸ ਜਿਹੜੀਆਂ ਉਹ ਪੇਸ਼ ਕੀਤੀਆਂ ਜਾ ਰਹੀਆਂ ਵੀ ਚੌਥੀ ਵੇਵ ਜਿਹੜੀ ਆ ਉਹ ਅਮਰੀਕਾ ਵਿੱਚ ਵੀ ਇਸ ਟਾਈਮ ਇਸ COVID-19 ਦੀ ਦੇਖੀ ਜਾ ਰਹੀ ਆ। ਅਤੇ ਜਿੰਨੀ ਜਲਦੀ ਵੈਕਸੀਨੇਸ਼ਨਸ ਹੋਣਗੀਆਂ ਉਨੀ ਜਲਦੀ ਇਸ ਦੇ ਨੂੰ ਜਿਹੜਾ ਉਹ ਠੱਲਿਆ ਜਾ ਸਕਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੈਲੀਫੋਰਨੀਆ ਦੇ ਵਿੱਚ ਡਰਾਊਟ ਆ ਰਿਹਾ ਉਹਨੂੰ ਲੈ ਕੇ ਹੈਗੀ ਆ। ਕਹਿੰਦੇ ਪਈ ਇਸ ਵਾਰੀ ਮੀਂਹ ਜਿਹੜਾ ਬਹੁਤ ਘੱਟ ਪਿਆ, ਸਨੋ ਵੀ ਜਿਹੜੀ ਘੱਟ ਪਈ ਆ। ਇਹਦੇ ਨਾਲ ਖਾਸ ਕਰਕੇ ਜਿਹੜਾ ਸੈਂਟਰਲ ਵੈਲੀ ਦਾ ਏਰੀਆ ਆ ਫ੍ਰਿਜ਼ਨੋ ਦਾ, ਉੱਥੇ ਜਿਹੜਾ ਇਹਦਾ ਅਸਰ ਬਹੁਤ ਪੈਣਾ ਸ਼ੁਰੂ ਹੋਊਗਾ। ਸਰੋਤਿਆਂ ਨੂੰ 2012 ਤੋਂ ਲੈ ਕੇ 2016 ਤੱਕ ਦਾ ਜਿਹੜਾ ਡਰਾਊਟ ਸੀ, ਜੇ ਉਹਦੇ ਵੱਲ ਦੇਖਿਆ ਜਾਵੇ ਤਾਂ ਕਹਿੰਦੇ ਵੀ ਉਹ ਬਹੁਤ ਖਤਰਨਾਕ ਸੀਗਾ। 16% ਘੱਟ ਜਿਹੜਾ ਮੀਂਹ ਪਿਆ ਹੈਗਾ ਓਵਰਆਲ ਜਿਹੜਾ ਜੇ ਦੇਖਿਆ ਜਾਵੇ। ਅਤੇ ਔਰੋਵਿਲ ਲੇਕ ਦੇ ਵਿੱਚ ਵੀ ਪਾਣੀ ਜਿਹੜਾ ਬਹੁਤ ਘੱਟ ਹੈਗਾ। ਸੋ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਉਹ ਇਸ ਸਾਲ ਡਰਾਊਟ ਤਾਂ ਨਹੀਂ ਡਿਕਲੇਅਰ ਕਰਨਗੇ, ਰਿਸਟ੍ਰਿਕਸ਼ਨਾਂ ਬਹੁਤ ਲਾਉਣਗੇ। ਸੈਂਟਰਲ ਵੈਲੀ 'ਚ ਆਲਰੇਡੀ ਜਿਹੜੇ ਫਾਰਮਰਸ ਆ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਵੀ ਕਈ ਪਾਣੀ ਪਹਿਲਾਂ ਨਾਲੋਂ ਘੱਟ ਮਿਲੇਗਾ, ਪਰ ਜੇ ਅਗਲੇ ਸਾਲ ਇਸ ਤਰ੍ਹਾਂ ਹੀ ਰਹਿੰਦਾ ਆ, ਮੀਂਹ ਜ਼ਿਆਦਾ ਨਹੀਂ ਪੈਂਦਾ, ਫਿਰ ਜਿਹੜਾ ਆ ਉਹ ਇਸ ਨੂੰ ਡਰਾਊਟ ਡਿਕਲੇਅਰ ਕੀਤਾ ਜਾ ਸਕਦਾ ਹੈਗਾ। ਸੋ ਇਹ ਲਗਾਤਾਰ ਦੂਸਰਾ ਸਾਲ ਹੈਗਾ ਹਰਜੋਤ ਸਿੰਘ ਜੀ ਘੱਟ ਮੀਂਹ ਅਤੇ ਘੱਟ ਬਰਫ਼ਬਾਰੀ ਜਿਹੜੀ ਉਹ ਆਈ ਆ। ਇਸ ਮੌਕੇ ਜਿਹੜਾ ਸਿਏਰਾ ਨੇਵਾਡਾ ਦੀਆਂ ਪਹਾੜੀਆਂ ਜਿਹਦੇ ਤੋਂ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਦੀ ਪਾਣੀ ਦੀ ਸਪਲਾਈ ਦਾ
ਮੁੱਖ ਜਿਹੜਾ ਆਧਾਰ ਹੈਗਾ ਆ ਉੱਥੇ ਦੀ ਬਰਫ਼। ਸੋ ਮਹਿਜ ਜਿਹੜੀ 59 ਜਾਂ 60% ਦੇ ਉੱਤੇ ਜਿਹੜੀ ਨਾਰਮਲ ਦੀ ਮਾਤਰਾ ਦੇ ਨਾਲੋਂ ਜਿਹੜੀ ਉਹ ਉੱਥੇ ਹੈਗੀ ਆ। ਇਹਦਾ ਮਤਲਬ ਆ ਵੀ ਇਸ ਵਾਰ ਇਰੀਗੇਸ਼ਨ ਦੇ ਲਈ ਵੀ ਅਤੇ ਹੋਰ ਚੀਜ਼ਾਂ ਦੇ ਲਈ ਵੀ ਜਿਹੜਾ ਉਹ ਪਾਣੀ ਆ ਉਹ ਆਪਾਂ ਨੂੰ ਘੱਟ ਮਿਲੇਗਾ। ਸੋ ਆਪਾਂ ਨੂੰ ਆਲਰੇਡੀ ਆਪਣੇ ਪਰਸਨਲ ਪੱਧਰ ਦੇ ਉੱਤੇ ਅਤੇ ਜਿਹੜੇ ਬਿਜ਼ਨਸਿਸ ਆ ਜਾਂ ਜਿਹੜੇ ਵੀ ਲੋਕ ਆ ਜਿੱਦਾਂ ਵੀ ਆਪਾਂ ਪਾਣੀ ਦੀ ਬੱਚਤ ਜਿਹੜੀ ਉਹ ਕਰ ਸਕਦੇ ਆ, ਉਸ ਪੱਖ ਨੂੰ ਜਿਹੜਾ ਉਹ ਆਪਾਂ ਧਿਆਨ ਹਿੱਤ ਕਰਕੇ ਜਿਹੜਾ ਆ ਉਸ ਦੇ ਵੱਲ ਨੂੰ ਵਧੀਏ ਤਾਂ ਜੋ ਆਪਾਂ ਨੂੰ ਇਹ ਜਿਹੜੀਆਂ ਸਮੱਸਿਆਵਾਂ ਪਾਣੀ ਦੀ ਕਿੱਲਤ ਵਾਲੀਆਂ ਆ ਉਸ ਤੋਂ ਜਿਹੜਾ ਉਹ ਬਚਾਅ ਹੋ ਸਕੇ। ਸੋ ਲਗਾਤਾਰ ਆਪਾਂ ਪਹਿਲਾਂ ਵੀ ਦੇਖਿਆ ਸੀ ਹਰਜੋਤ ਸਿੰਘ ਜੀ, 2 ਸਾਲ ਤੋਂ ਪਹਿਲਾਂ 2 ਸਾਲ ਹੀ ਜਿਹੜਾ ਪਾਣੀ ਠੀਕ ਰਿਹਾ ਸੀ। ਉਸ ਤੋਂ ਪਹਿਲਾਂ ਵੀ ਆਪਾਂ ਨੂੰ ਕਈ ਸਾਲ ਜਿਹੜੇ ਸੋਕੇ ਦੀ ਮਾਰ ਦੇ ਹੇਠ ਜਿਹੜੇ ਝੱਲਣੇ ਪਏ ਸੀਗੇ। ਅਗਲੀ ਖਬਰ ਵਿੱਚ ਲਈ ਜਿਹੜੀ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਸਿਟੀ ਦੇ ਵਿੱਚ ਹੁਣ ਟੈਸਲਾ ਕੰਪਨੀ ਦੀ ਜਿਹੜੀ ਕਾਰ ਆ ਮਾਡਲ 3 ਉਹ ਕਹਿੰਦੇ ਹੁਣ ਬਹੁਤ ਪੋਪੂਲਰ ਬਣ ਗਈ ਹੈ ਯੈਲੋ ਕੈਬ ਦੇ ਲਈ। ਸੋ ਯੈਲੋ ਕੈਬ ਨੇ ਅਨਾਊਂਸ ਕਰਤਾ ਵੀ ਅਸੀਂ ਜਿਹੜੀਆਂ ਟੈਸਲਾ ਮਾਡਲ 3 ਕਾਰਸ ਆ ਉਹਨਾਂ ਨੂੰ ਹੁਣ ਯੂਜ਼ ਕਰਾਂਗੇ। ਸੋ ਇਹ ਇਲੈਕਟ੍ਰਿਕ ਵਹੀਕਲ ਹੈਗੀ ਆ, ਸੋ ਇਨਵਾਇਰਮੈਂਟ ਫਰੈਂਡਲੀ ਹੈਗੀ ਆ। ਸੋ ਹੁਣ ਟੈਕਸੀ ਜਿਹੜੀ ਆ ਨਿਊਯਾਰਕ ਦੇ ਵਿੱਚ ਤੁਸੀਂ ਟੈਸਲਾ ਕਾਰ ਜਿਹੜੀ ਆ ਉਹ ਯੂਜ਼ ਹੋਊਗੀ ਜੀ। ਜਿਹੜਾ ਡੈਰਿਕ ਚੌਵਨ ਦਾ ਟਰਾਇਲ ਚੱਲ ਰਿਹਾ ਆ ਉਸ ਦੇ ਵਿੱਚ ਉਹਨਾਂ ਦੇ ਹੀ ਪੁਲਿਸ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਆ, ਉਹਨਾਂ ਨੇ ਕੱਲ੍ਹ ਜਿਹੜਾ ਅਦਾਲਤ ਦੇ ਵਿੱਚ ਪੇਸ਼ ਹੋ ਕੇ ਆਪਣੇ ਜਿਹੜੀ ਗੱਲਬਾਤ ਕੀਤੀ ਆ, ਆਪਣੀ ਰਾਏ ਜਿਹੜੀ ਰੱਖੀ ਆ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਡੈਰਿਕ ਚੌਵਨ ਨੂੰ ਜਿਹੜਾ ਆ ਰਿਸਟ੍ਰੇਨ ਜਿਹੜਾ ਉਸਨੇ ਕੀਤਾ ਹੋਇਆ ਸੀ ਉਸ ਨੂੰ ਰੋਕ ਦੇਣਾ ਚਾਹੀਦਾ ਸੀਗਾ। ਆਪਣੀ ਯੂਜ਼ ਆਫ ਫੋਰਸ ਆ ਉਸ ਨੂੰ ਰੋਕ ਲੈਣਾ ਚਾਹੀਦਾ ਸੀ। ਕਹਿੰਦੇ ਵੀ ਜਦੋਂ ਜਾਰਜ ਫਲੋਇਡ ਆਪਣਾ ਰਜਿਸਟ ਕਰਨਾ ਉਸਨੇ ਬੰਦ ਕਰ ਦਿੱਤਾ ਸੀ, ਉਸ ਤੋਂ ਬਾਅਦ 'ਚ ਉਸ ਨੂੰ ਇਹ ਯੂਜ਼ ਆਫ ਫੋਰਸ ਜਿਹੜੀ ਉਹ ਰੋਕ ਦੇਣੀ ਚਾਹੀਦੀ ਸੀ। ਟੋਟਲੀ ਅਨਨੈਸੈਸਰੀ ਜਿਹੜਾ ਉਹ ਆਖਿਆ ਆ। ਲੈਫਟੀਨੈਂਟ ਰਿਚਰਡ ਜ਼ਿਮਰਮੈਨ ਇਹ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦੇ ਸੀਨੀਅਰ ਅਫਸਰਾਂ ਦੇ ਵਿੱਚੋਂ ਉੱਥੇ ਹੈਗੇ ਆ, ਉਹਨਾਂ ਨੇ ਇਸ ਟਰਾਇਲ ਦੇ ਵਿੱਚ ਆ ਕੇ ਆਪਣਾ ਇਸ ਤਰੀਕੇ ਦੇ ਨਾਲ ਬਿਆਨ ਦਿੱਤਾ ਹੈਗਾ ਆ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਟਰਾਇਲ ਦਾ ਕੀ ਜਿਹੜਾ ਆ ਉਹ ਨਤੀਜਾ ਜਿਹੜਾ ਉਹ ਨਿਕਲਦਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚੋਂ ਜਿਹੜੀਆਂ ਕੰਪਨੀਆਂ ਮੂਵ ਹੋਣੀਆਂ ਜਿਹੜੀਆਂ ਲਗਾਤਾਰ ਜਾਰੀ ਆ। ਅੱਜ ਫਿਰ ਅਨਾਊਂਸਮੈਂਟ ਆਈ ਆ ਵੀ ਕੈਲੀਫੋਰਨੀਆ 'ਚੋਂ 2 ਟੈਕ ਕੰਪਨੀਜ਼ ਜਿਹੜੀਆਂ ਆ ਉਹ ਰੀਨੋ ਨਵਾਡਾ ਦੇ ਵਿੱਚ ਮੂਵ ਹੋ ਰਹੀਆਂ ਆ। ਸਟੈਮ ਐਕਸਪ੍ਰੈਸ ਸੈਕਰਾਮੈਂਟੋ ਵੇਸਟ ਬਾਇਓਟੈਕ ਕੰਪਨੀ ਆ ਜਿਹੜੀ 200 ਦੇ ਕਰੀਬ ਜੌਬਸ ਰੀਨੋ ਦੇ ਵਿੱਚ ਲੈ ਕੇ ਜਾ ਰਹੀ ਆ, ਸੈਕਰਾਮੈਂਟੋ ਤੋਂ ਮੂਵ ਹੋ ਰਹੀ ਆ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚੋਂ ਪੇ ਸਰਟੀਫਾਈ ਇਹ ਜਿਹੜੀ ਕੰਪਨੀ ਦਾ ਹੈੱਡਕੁਆਟਰ ਉਹ ਰੀਨੋ ਦੇ ਵਿੱਚ ਬਣਾਉਣ ਜਾ ਰਹੇ ਆ। ਅਤੇ ਜਿਹੜੀ ਸਟੈਮ ਐਕਸਪ੍ਰੈਸ ਆ ਉਹਨਾਂ ਨੇ 52,000 ਸਕੁਅਰ ਫੁੱਟ ਦਾ ਆਪਣਾ ਜਿਹੜਾ ਬਿਲਡਿੰਗ ਆ ਉਹ ਉੱਥੇ ਬਣਾਉਣੀ ਹੈਗੀ ਆ। ਸੋ ਜਿਹੜੀ ਪੇ ਸਰਟੀਫਾਈ ਦੇ CEO ਆ ਚੇਜ਼ ਹੈਮਰ, ਉਹਨਾਂ ਨੇ ਇਹ ਕਿਹਾ ਵੀ ਮੇਨ ਰੀਜ਼ਨ ਇਹ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਟੈਕਸ ਆ ਉਹ ਬਹੁਤ ਹਾਈ ਹੈਗੇ ਆ ਅਤੇ ਨਵਾਡਾ ਜਿਹੜੀ ਰੀਨੋ ਆ ਉਹ ਕੰਪਨੀ ਫਰੈਂਡਲੀ ਜਿਹੜੀ ਸਟੇਟ ਉਹ ਬਣਦੀ ਜਾ ਰਹੀ ਆ। ਜੀ ਜੀ, ਅਗਲੀ ਗੱਲ ਕਰਦੇ ਜਾਈਏ। ਕਹਿੰਦੇ ਵੀ ਸਦਰਨ ਬਾਰਡਰ ਦੇ ਉੱਤੇ ਕ੍ਰਾਸਿੰਗਸ ਰਿਕਾਰਡ ਤੋੜ ਜਿਹੜੀਆਂ ਆ ਉਹ ਪਿਛਲੇ ਮਹੀਨੇ ਦੇ ਵਿੱਚ ਹੋਈਆਂ ਆ। ਪਿਛਲੇ 15 ਸਾਲਾਂ ਦੇ ਆંકੜਿਆਂ ਦੇ ਉੱਤੇ ਜੇ ਝਾਤ ਮਾਰਦੇ ਜਾਈਏ ਤਾਂ ਮਾਰਚ ਦੇ ਵਿੱਚ ਜਿਹੜੀਆਂ ਬਾਰਡਰ ਕ੍ਰਾਸਿੰਗਸ ਆ ਉਹ ਬਿਲਕੁਲ ਹਾਈਐਸਟ ਲੈਵਲ ਦੇ ਉੱਤੇ, ਸਭ ਤੋਂ ਉੱਚ ਪੱਧਰ ਦੇ ਉੱਤੇ ਦੇਖੀਆਂ ਗਈਆਂ ਆ। 1,71,000 ਮਾਈਗਰੈਂਟਸ ਜਿਹੜੇ ਆ US ਸਦਰਨ ਬਾਰਡਰ ਦੇ ਉੱਤੇ ਮਾਰਚ ਮਹੀਨੇ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਗਏ ਸੀ। ਇਹ ਹਾਈਐਸਟ ਮੰਥਲੀ ਟੋਟਲ ਆ 2006 ਤੋਂ ਬਾਅਦ ਦੇ ਵਿੱਚ। US ਕਸਟਮ ਬਾਰਡਰ ਪੈਟਰੋਲ ਦੇ ਡਾਟਾ ਦੀ ਜਿਹੜਾ ਨਿਰੀਖਣ ਕਰਨ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਆ। ਜਨਵਰੀ ਦੇ ਵਿੱਚ ਇਹੀ ਆંકੜਾ 78,442 ਦੇ ਉੱਤੇ ਸੀਗਾ। ਸੋ ਤਕਰੀਬਨ 90,000 ਤੋਂ ਵੱਧ ਦਾ ਇਜ਼ਾਫਾ ਜਿਹੜਾ ਆ ਉਹ ਹੋਇਆ ਆ ਮਾਰਚ ਮਹੀਨੇ ਦੇ ਵਿੱਚ। ਮੰਥਲੀ ਜਿਹੜੇ ਆ ਮਾਈਗਰੈਂਟਸ ਜਿਹੜੀਆਂ ਕ੍ਰਾਸਿੰਗ ਆ ਉਹ ਕਰ ਰਹੀਆਂ ਆ। ਪਿਛਲੇ ਮਹੀਨੇ CBP ਦੇ ਦੁਆਰਾ 18,800 ਜਿਹੜੇ ਮਾਈਨਰਸ 18 ਸਾਲ ਤੋਂ ਘੱਟ ਦੀ ਉਮਰ ਵਾਲੇ ਜਿਹੜੇ ਅਨਅਕੰਪਨੀਡ ਮਾਈਨਰਸ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਨੇ ਟੋਕਨ ਕੀਤਾ, ਯਾਨੀ ਕਿ ਉਹਨਾਂ ਨੇ ਲਿਆ ਆ। ਇਹ ਪਿਛਲੇ ਫਰਵਰੀ ਦੇ ਨਾਲੋਂ 99% ਯਾਨੀ ਕਿ ਇੱਕ ਹਿਸਾਬ ਦੇ ਨਾਲ ਫਰਵਰੀ ਨਾਲੋਂ ਦੁੱਗਣੇ ਜਿਹੜੇ ਆંકੜੇ ਆ ਇਹ ਵਧੇ ਆ। ਮਈ 2019 ਦੇ ਵਿੱਚ ਇੱਕ ਟਾਈਮ ਦੇ ਉੱਤੇ 11,841 ਦੇ ਉੱਤੇ ਇਹ ਆંકੜਾ ਜਿਹੜਾ ਉਹ ਪਹੁੰਚਿਆ ਸੀਗਾ। ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਜਿਹੜੇ ਪਰਿਵਾਰ ਵੀ ਆ ਰਹੇ ਆ, ਫੈਮਿਲੀ ਗਰੁੱਪਸ ਵੀ ਜਿਹੜੇ ਆ ਰਹੇ ਆ, ਉਹਨਾਂ ਦੇ ਵਿੱਚ ਵੀ ਹੋਰ ਤੇਜ਼ੀ ਦੇ ਨਾਲ ਜਿਹੜਾ ਆ ਉਹ ਆંકੜੇ ਵਧੇ ਆ। ਫਰਵਰੀ ਦੇ ਵਿੱਚ ਜਿਹੜੇ
ਜਿਹੜੇ ਪਰਿਵਾਰ ਜਿਹੜੇ ਬਾਰਡਰ ਕ੍ਰਾਸ ਕਰ ਰਹੇ ਸੀਗੇ ਉਹ 19,246 ਦੇ ਉੱਤੇ ਸੀਗੇ, ਜਨਵਰੀ ਦੇ ਵਿੱਚ 7294 ਦੇ ਉੱਤੇ ਸੀਗੇ, ਤੇ ਮਾਰਚ ਮਹੀਨੇ ਦੇ ਵਿੱਚ ਇਹ ਵੱਧ ਕੇ 53,000 ਦੇ ਉੱਤੇ ਜਿਹੜਾ ਆ ਉਹ ਵੱਧ ਗਏ ਆ। ਸੋ ਇਸੇ ਲਈ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਰਾਈਟ ਨਾਓ ਇਸ ਕ੍ਰਾਈਸਿਸ ਨੂੰ ਬਾਈਡਨ ਬਾਰਡਰ ਕ੍ਰਾਈਸਿਸ ਦੇ ਨਾਮ ਦੇ ਨਾਲ ਵੀ ਜਿਹੜਾ ਆ ਉਹ ਪੁਕਾਰਿਆ ਜਾ ਰਿਹਾ ਹੈਗਾ ਆ। ਵਾਈਸ ਪ੍ਰੈਜ਼ੀਡੈਂਟ ਨੂੰ ਉਹਨਾਂ ਨੇ ਬਾਗਡੋਰ ਦਿੱਤੀ ਹੋਈ ਆ ਵੀ ਇਸ ਨੂੰ ਜਿਹੜਾ ਉਹ ਨਜਿੱਠੋ, ਪਰ ਹਾਲ ਦੀ ਘੜੀ ਉਹ ਸਮੱਸਿਆ ਦਾ ਹੱਲ ਜਿਹੜਾ ਆ ਉਹ ਕਿਤੇ ਕੋਈ ਨਜ਼ਰ ਉਹਨਾਂ ਦੇ ਸਾਹਮਣੇ ਉਹ ਨਹੀਂ ਆ ਰਿਹਾ ਹੈਗਾ। ਬਾਕੀ ਇੱਕ ਜਿਹੜੀ ਵੀਡੀਓ ਆ ਰਹੀ ਆ ਜਿਹਦੇ ਵਿੱਚ 2 ਬੱਚੀਆਂ ਹੈਗੀਆਂ, ਇੱਕ 3 ਸਾਲ ਦੀ ਤੇ ਇੱਕ 5 ਸਾਲ ਦੀ, ਉਹਨਾਂ ਨੂੰ 14 ਫੁੱਟ ਉੱਚੀ ਵਾਲ ਤੋਂ ਜਿਹੜੇ ਇੱਧਰ ਬੱਚੇ ਛੱਡਣ ਆਉਂਦੇ ਹੈਗੇ ਉਹਨਾਂ ਨੇ ਉੱਥੋਂ ਥੱਲੇ ਸਿੱਟ ਦਿੱਤਾ, ਤੇ ਉਹ ਵੀਡੀਓ ਬਹੁਤ ਜਿਹੜੀ ਆ ਵਾਇਰਲ ਹੋ ਰਹੀ ਆ। ਸੋ ਇਹ ਤੋਂ ਪਤਾ ਲੱਗਦਾ, ਕਹਿੰਦੇ ਵੀ ਬੱਚਿਆਂ ਦੀ ਟਰੀਟਮੈਂਟ ਜਿਹੜੀ ਆ ਬਹੁਤ ਬੁਰੀ ਹੋ ਰਹੀ ਆ। ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਕਹਿ ਰਹੀ ਆ ਵੀ ਜਿਹੜੇ ਇਹ ਲੋਕ ਬਾਰਡਰ ਕ੍ਰਾਸ ਕਰਾਉਂਦੇ ਆ, ਸੈਕਸ਼ੂਅਲੀ ਅਬਿਊਜ਼ ਵੀ ਕਰਦੇ ਆ ਬੱਚਿਆਂ ਨੂੰ, ਤੇ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਗਈ ਹੈਗੀ ਆ। ਦੂਜੇ ਪਾਸੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਵਾਚ ਡੌਗ ਆ, ਉਹਨਾਂ ਨੇ ਇਹ ਕਿਹਾ ਆ ਜਿਹੜੀ ਇੱਕ ਬਹੁਤ ਵੱਡੀ ਫੈਸਿਲਿਟੀ ਈਲੋਏ ਐਰੀਜ਼ੋਨਾ ਦੇ ਵਿੱਚ ਹੈਗੀ ਆ, ਲਾ ਪਲਮਾ ਕਰੈਕਸ਼ਨਲ ਸੈਂਟਰ, ਉੱਥੇ ਕਹਿੰਦੇ ਵੀ ਪਿਛਲੇ ਸਾਲ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਟਰੀਟ ਕੀਤਾ ਗਿਆ। 1300 ਦੇ ਕਰੀਬ ਜਿਹੜੇ ਉੱਥੇ ਅਰੈਸਟ ਕੀਤੇ ਹੋਏ ਹੈਗੇ ਆ ਇਸ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ। ਪਿਛਲੇ ਸਾਲ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਰੋਨਾ ਵਾਇਰਸ ਦੇ ਦੌਰਾਨ ਕੋਈ ਪ੍ਰੋਟੈਕਟਿਵ ਇਕਵਿਪਮੈਂਟ ਨਹੀਂ ਦਿੱਤਾ ਗਿਆ ਤਾਂ ਕਿ ਉਹ ਕਰੋਨਾ ਵਾਇਰਸ ਤੋਂ ਬਚ ਸਕਣ। ਇਹ ਜਿਹੜੀ ਫੈਸਿਲਿਟੀ ਆ ਇਹ ਪ੍ਰਾਈਵੇਟਲੀ ਓਨਡ ਫੈਸਿਲਿਟੀ ਹੈਗੀ ਆ। ਕਹਿੰਦੇ ਵੀ 1200 ਇਮੀਗ੍ਰੈਂਟਾਂ ਦੇ ਵਿੱਚੋਂ 200 ਕਰੋਨਾ ਵਾਇਰਸ ਪੋਜ਼ਿਟਿਵ ਪਿਛਲੇ ਸਾਲ ਉੱਥੇ ਪਾਏ ਗਏ ਸੀ। ਜੀ, ਅਗਲੀ ਗੱਲ ਕਰਦੇ ਜਾਈਏ, ਓਬਾਮਾ ਕਾਰਜਕਾਲ ਦੇ ਦੌਰਾਨ ਈਰਾਨ ਦੇ ਨਾਲ ਨਿਊਕਲੀਅਰ ਸਮਝੌਤਾ ਜਿਹੜਾ ਆ ਉਹ ਕੀਤਾ ਗਿਆ ਸੀ, ਜਿਸ ਦੇ ਵਿੱਚ 5 ਹੋਰ ਜਿਹੜੇ ਮੁਲਕ ਆ ਯੂਰਪ ਦੇ ਉਹ ਵੀ ਸ਼ਾਮਿਲ ਸੀ, ਫਰਾਂਸ, ਜਰਮਨੀ, ਰਸ਼ੀਆ, ਬ੍ਰਿਟੇਨ ਤੇ ਨਾਲ ਚਾਈਨਾ। ਕਹਿੰਦੇ ਵੀ ਉਹ ਹੁਣ ਵਿਆਨਾ ਦੇ ਵਿੱਚ ਅਗਲੇ ਹਫ਼ਤੇ ਮੁੜ ਦੁਬਾਰਾ ਜਿਹੜਾ ਆ ਉਹ ਮੁਲਾਕਾਤ ਕਰਨ ਜਾ ਰਹੇ ਹੈਗੇ ਆ ਈਰਾਨ ਡੀਲ ਨੂੰ ਲੈ ਕੇ। ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਸੀਗੇ ਜਿਸ ਟਾਈਮ ਦੇ ਉੱਤੇ, ਉਹਨਾਂ ਨੇ ਈਰਾਨ ਦੇ ਸਮਝੌਤੇ ਨੂੰ ਰੱਦ ਜਿਹੜਾ ਉਹ ਕੀਤਾ। ਪਹਿਲੋਂ ਉਹਨਾਂ ਨੇ ਆਪਣੇ ਕੈਂਪੇਨ ਦੇ ਦੌਰਾਨ ਵੀ ਇਸ ਦੇ ਵਿੱਚ ਇਸ ਦੇ ਉੱਤੇ ਗੱਲਾਂ ਕੀਤੀਆਂ ਸੀਗੀਆਂ। ਹੁਣ ਜਿਹੜੇ ਨਵੇਂ ਜਿਹੜੇ ਸਕੱਤਰ ਬਣੇ ਨੇ, ਸੈਕਟਰੀ ਆਫ ਸਟੇਟ ਆ, ਉਹ ਗੱਲਬਾਤ ਜਿਹੜੀ ਉਹ ਕਰਨਾ ਚਾਹੁੰਦੇ ਆ। ਬਾਈਡਨ ਜਿਹੜੇ ਆ ਉਹ ਵੀ ਇਸ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਆ। ਇੱਦਾਂ ਮਹਿਸੂਸ ਜਿਹੜਾ ਉਹ ਹੁਣ ਹੋ ਰਿਹਾ ਆ। ਸੋ ਇਹ ਹੁਣ ਵਿਆਨਾ ਆਸਟਰੀਆ ਦੇ ਵਿੱਚ ਅਗਲੇ ਹਫ਼ਤੇ ਕਹਿੰਦੇ ਆ ਆਪਸ ਦੇ ਵਿੱਚ ਮੁੜ ਦੁਬਾਰਾ ਗੱਲਬਾਤ ਕਰਨਗੇ। ਦੇਖਦੇ ਆ ਵੀ ਇਹ ਸਮਝੌਤਾ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾਵੇਗਾ। US ਦੇ ਦੁਆਰਾ ਪਿਛਲੇ ਪ੍ਰਸ਼ਾਸਨ ਨੇ ਜਿਹੜੀਆਂ ਕਾਫੀ ਜ਼ਿਆਦਾ ਜਿਹੜੀਆਂ ਸੈਂਕਸ਼ਨਸ ਆ ਉਹ ਮੁੜ ਦੁਬਾਰਾ ਜਿਹੜੀਆਂ ਉਹ ਲਾ ਦਿੱਤੀਆਂ ਸੀਗੀਆਂ, ਜਿਹੜੀਆਂ ਓਬਾਮਾ ਕਾਰਜਕਾਲ ਦੇ ਦੌਰਾਨ ਕੁਛ ਜਿਹੜੀਆਂ ਰੋਕਾਂ ਆ ਉਹਨਾਂ ਦੇ ਉੱਤੋਂ ਹਟਾਈਆਂ ਗਈਆਂ ਸੀਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੇ US ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਐਸਟਰਾਜ਼ੇਨੇਕਾ ਦਾ ਜਿਹੜਾ ਵੈਕਸੀਨ ਆ ਉਹਦੀ ਸ਼ਾਇਦ ਜ਼ਰੂਰਤ ਨਾ ਹੀ ਪਵੇ। ਡਾਕਟਰ ਪੌਚੀ ਜਿਹੜੇ ਆ ਡਿਸੀਜ਼ ਦੇ ਐਕਸਪਰਟ, ਵਾਈਟ ਹਾਊਸ ਦੇ ਮੈਡੀਕਲ ਜਿਹੜੇ ਐਡਵਾਈਜ਼ਰ ਵੀ ਆ, ਉਹਨਾਂ ਨੇ ਇਹ ਕਿਹਾ ਆ ਵੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦੀ ਨੈਗੇਟਿਵ ਰਿਪੋਰਟਸ ਆਈ ਆ ਵੀ ਬਲੱਡ ਕਲੌਟ ਹੁੰਦਾ ਹੈਗਾ ਆ, 12 ਦੇ ਕਰੀਬ ਯੂਰਪੀਅਨ ਕੰਟਰੀਜ਼ ਨੇ ਇਹਨਾਂ ਨੂੰ ਆਲਰੇਡੀ ਇੱਕ ਤਰ੍ਹਾਂ ਦੇ ਨਾਲ ਯੂਜ਼ ਕਰਨ ਤੋਂ ਨਾਂਹ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਅਸੀਂ ਆਲਰੇਡੀ ਇੰਨੀਆਂ ਕੰਪਨੀਆਂ, ਖਾਸ ਕਰਕੇ ਮੋਡਰਨਾ, ਜੌਨਸਨ ਐਂਡ ਜੌਨਸਨ, ਜਿਹੜੀਆਂ ਉਹਨਾਂ ਕੰਪਨੀਆਂ ਨੇ ਸਾਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਵੈਕਸੀਨ ਪ੍ਰੋਵਾਈਡ ਕਰ ਦੇਣੇ ਆ। ਸੋ ਅਮਰੀਕਾ ਨੂੰ ਐਸਟਰਾਜ਼ੇਨੇਕਾ ਵੈਕਸੀਨ ਦੀ ਸ਼ਾਇਦ ਜ਼ਰੂਰਤ ਨਾ ਹੀ ਪਵੇ, ਈਵਨ ਦੋ ਕਹਿੰਦੇ FDA ਜਿਹੜਾ ਆ ਇਸ ਨੂੰ ਅਪਰੂਵ ਵੀ ਕਰ ਦੇਵੇ। ਜੀ, ਤੇ ਬਾਕੀ ਓਵਰਆਲ ਅਮਰੀਕਾ ਦੇ ਵਿੱਚ ਤਕਰੀਬਨ 100 ਮਿਲੀਅਨ ਲੋਕ ਜਿਹੜੇ ਆ ਉਹ ਵੈਕਸੀਨੇਟ ਜਿਹੜੇ ਉਹ ਹੋ ਚੁੱਕੇ ਹੋਏ ਨੇ, ਜਿਨ੍ਹਾਂ ਨੂੰ ਐਟਲੀਸਟ ਇੱਕ ਜਿਹੜੀ ਡੋਜ਼ ਆ ਉਹ ਮਿਲ ਗਈ ਹੈਗੀ ਆ। ਸੋ ਇਹ ਲਗਾਤਾਰ ਆਂਕੜਾ ਜਿਹੜਾ ਉਹ ਵੱਧਦਾ ਜਾਵੇ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਉਸ ਦੇ ਲਈ ਜਿਹੜਾ ਉਹ ਬਿਹਤਰ ਜਿਹੜਾ ਉਹ ਹੋਵੇਗਾ। 15 ਅਪ੍ਰੈਲ ਤੋਂ ਕੈਲੀਫੋਰਨੀਆ ਦੇ ਵਿੱਚ ਵੀ ਤਕਰੀਬਨ ਸਾਰੇ ਹੀ ਲੋਕਾਂ ਦੇ ਲਈ ਉਹ ਵੈਕਸੀਨ ਜਿਹੜੀ ਲਵਾਉਣ ਦੇ ਲਈ ਐਲੀਜੀਬਿਲਟੀ ਆ ਉਹ ਆ ਜਾਵੇਗੀ। ਸੋ 16 ਸਾਲ ਤੇ ਉਸ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ ਜਿਹੜਾ ਆ 15 ਅਪ੍ਰੈਲ ਤੋਂ ਜਿਹੜੇ ਰਸਤੇ ਆ ਉਹ ਖੁੱਲ੍ਹਣ ਜਾ ਰਹੇ ਹੈਗੇ ਆ। ਸੋ ਅਮਰੀਕਾ ਦੇ ਵਿੱਚ
ਕੁੱਲ 37.3% ਪਾਪੂਲੇਸ਼ਨ ਜਿਹੜੀ 16 ਸਾਲ ਜਾਂ ਉਸ ਤੋਂ ਵੱਧ ਹੈਗੀ ਆ ਉਹ ਐਲੀਜੀਬਲ ਹੈਗੀ ਆ ਇਸ ਟਾਈਮ ਵੈਕਸੀਨ ਜਿਹੜੀ ਉਹ ਲਵਾਉਣ ਦੇ ਲਈ। ਸੋ ਚੰਗੀ ਗੱਲ ਜਿਹੜੀ ਇਹ ਹੈਗੀ ਆ। ਸੋ ਜਿਹਦੇ ਕੋਲ ਵੀ ਮੌਕਾ ਮਿਲਦਾ ਆ ਉਹ ਵੈਕਸੀਨ ਜਿਹੜੀ ਉਹ ਲਵਾਵੇ। ਜੇ ਕੋਈ ਇੱਕ ਡੋਜ਼ ਲਵਾਉਣੀ ਪਸੰਦ ਕਰਦਾ ਹੈ ਉਹ ਜੌਨਸਨ ਐਂਡ ਜੌਨਸਨ ਵਾਲੀ ਲਵਾ ਸਕਦਾ ਆ, ਅਤੇ ਜਿਹੜਾ ਕੋਈ ਫਾਈਜ਼ਰ ਜਾਂ ਮੋਡਰਨਾ ਵਾਲੀ ਲਵਾਉਣਾ ਚਾਹੁੰਦਾ ਆ ਤੇ ਉਹ ਫਾਈਜ਼ਰ ਐਂਡ ਮੋਡਰਨਾ ਦੀਆਂ ਜਿਹੜੀਆਂ 2 ਡੋਜ਼ ਵਾਲੀਆਂ ਵੈਕਸੀਨ ਆ ਉਹ ਲਗਵਾ ਸਕਦਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਆ ਈਰਾਨ ਤੇ USA ਦੇ ਵਿਚਾਲੇ ਨਿਊਕਲੀਅਰ ਡੀਲ ਨੂੰ ਲੈ ਕੇ ਹੈਗੀ ਆ। ਬਿਆਨਾਂ ਦੇ ਵਿੱਚ ਅਗਲੇ ਹਫ਼ਤੇ ਜਿਹੜੀ ਆ ਗੱਲਬਾਤ ਹੋਣ ਜਾ ਰਹੀ ਆ ਤਾਂ ਕਿ 2015 ਦੀ ਜਿਹੜੀ ਨਿਊਕਲੀਅਰ ਡੀਲ ਹੋਵੇ ਉਹਦੇ ਉੱਤੇ ਜਿਹੜਾ ਜੋ ਐਗਰੀਮੈਂਟ ਹੋਇਆ ਸੀ ਉਸ ਨੂੰ ਲਾਗੂ ਕੀਤਾ ਜਾ ਸਕੇ। ਕਹਿੰਦੇ ਪਈ ਇਹ ਪਰਸਨ ਟੂ ਪਰਸਨ ਡਾਇਰੈਕਟ ਟਾਕ ਤਾਂ ਨਹੀਂ ਹੋਣਗੀਆਂ, ਪਰ ਇਹ ਵਰਚੁਅਲ ਮੀਟਿੰਗ ਹੋਊਗੀ ਵਿਆਨਾ ਆਸਟਰੀਆ ਦੇ ਵਿੱਚ। ਇਹ ਮੀਟਿੰਗ ਕਈ ਸਾਲਾਂ ਬਾਅਦ ਹੋਣ ਜਾ ਰਹੀ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਪ੍ਰੋਗਰਾਮ ਹਾਸੇ ਚਾਰੇ ਪਾਸੇ ਜਿਹੜਾ ਜੀ ਉਹ 11 ਵਜੇ 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਅਤੇ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਆਵੇਗਾ ਘਰ ਸੰਸਾਰ 4 ਵਜੇ, 2 ਵਜੇ ਜਿਹੜਾ ਨਜ਼ਰੀਆ, ਅਤੇ ਫਿਰ 4 ਵਜੇ ਪ੍ਰੋਗਰਾਮ ਘਰ ਸੰਸਾਰ। 5:30 ਤੋਂ 7:30 ਵਜੇ ਤੱਕ ਗੁਰਬਾਣੀ ਦੇ ਪ੍ਰੋਗਰਾਮ, 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ 8:30 ਵਜੇ ਪ੍ਰੋਗਰਾਮ ਜਿਹੜਾ ਉਹ ਖਬਰ ਤੇ ਨਜ਼ਰ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਅਤੇ ਨਾਲ ਹੀ ਜਿਹੜਾ ਆਪਾਂ ਦੱਸ ਜਾਈਏ ਵੀ ਆਉਂਦੇ ਐਤਵਾਰ ਤੋਂ ਜਿਹੜਾ ਇਹ ਐਤਵਾਰ ਆ ਰਿਹਾ 4 ਤਰੀਕ ਨੂੰ ਜਿਹੜਾ ਸਿਹਤ ਸੰਭਾਲ ਦਾ ਰਿਪੀਟ ਬ੍ਰੌਡਕਾਸਟ ਹੁੰਦਾ ਸੀਗਾ ਉਹ ਜਿਹੜਾ ਐਤਵਾਰ ਨੂੰ ਰਾਤ ਨੂੰ 9 ਵਜੇ ਹੁੰਦਾ ਸੀ, ਹੁਣ 9 ਵਜੇ ਦੀ ਬਜਾਏ ਸ਼ਾਮ ਨੂੰ 4 ਵਜੇ ਜਿਹੜਾ ਆਵੇਗਾ ਐਤਵਾਰ ਦੇ ਦਿਨ ਹੀ, ਪਰ ਉਸ ਦਾ ਸਮਾਂ ਜਿਹੜਾ ਉਹ 4 ਵਜੇ ਜਿਹੜਾ ਉਹ ਕੀਤਾ ਗਿਆ ਕਿਉਂਕਿ ਈਸਟ ਕੋਸਟ ਵਾਲੇ ਦੇ ਲਈ ਕਾਫੀ ਜਿਹੜੀ ਉੱਥੇ ਦੇਰ ਜਿਹੜੀ ਉਹ ਹੋ ਜਾਂਦੀ ਸੀਗੀ। ਸੋ ਉਹ ਵੀ ਮੁੜ ਦੁਬਾਰਾ ਜਿਹੜਾ ਉਹ ਸੁਣਨਾ ਚਾਹੁੰਦੇ ਸੀ। ਸੋ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਆ ਉਹ ਰਿਪੀਟ ਬ੍ਰੌਡਕਾਸਟ ਜਿਹੜਾ ਆ ਉਹ 4 ਵਜੇ ਆਵੇਗਾ, ਅਤੇ ਸੂਫੀ ਸਨੇਹੇ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ ਕੱਲ੍ਹ ਤੋਂ ਜਿਹੜਾ ਉਹ ਰਾਤ ਨੂੰ ਜਿਹੜਾ ਤੁਸੀਂ ਉਸ ਪ੍ਰੋਗਰਾਮ ਨੂੰ ਮੁੜ ਦੁਬਾਰਾ ਜਿਹੜਾ ਆ ਉਸ ਨੂੰ ਉਹ ਸੁਣ ਸਕੋਗੇ। ਅਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।